अस्सलाम वालेकुम भाई की हाल ने ਤੁਹਾਡਾ ਆਪਣਾ भाई पंजाब तरंग मलिक ਦੇ ਸੰਗ ਸਭੀ ਤੇਤੀ ਫਤਿਹ ਹੈਗੇ ਆ ਜੀ ਬੜੇ ਸਾਲਾਂ ਬਾਅਦ ਉਹਨਾਂ ਦੀ ਨਹਿਰਾ ਚੈੱਕ ਕਰਾਉਂਦੇ ਤੇਤੀ ਵਿੱਚ ਬਾਈ ਵਧੀਆ ਵਧੀਆ ਕਰਕੇ ਚੱਲਣ ਦੀਆਂ ਹੈਗੀਆਂ ਨੇ ਬਹੁਤ ਬਚਪਨ ਹੀ ਇੱਥੇ ਗੁਜ਼ਾਰਿਆ ਬਾਈ ਤੇ ਤੁਹਾਨੂੰ ਨਹਿਰਾ ਵਿਖਾਉਣ ਲੱਗੇ ਆ ਆ ਦੇਖੋ ਜੀ ਸਭ ਤੋਂ ਵੱਡੀ ਨਹਿਰ ਹੈ ਜੀ ਮਲਕ ਨਹਿਰ ਸਾਡੇ ਪਿੰਡ ਦੇ ਵਿੱਚ ਹੈਗੀ ਹੈ ਜੀ ਦੋ ਨਹਿਰਾਂ ਦੇ ਵਿੱਚ ਨਿਕਲਣ ਦੀ ਹੈ ਫਤਿਹ ਤੇ ਮੁਰਾਦ ਹੈ ਜੀ ਅੱਗੇ ਤੁਹਾਨੂੰ ਜਾਗੂ ਵੀ ਚੈੱਕ ਕਰਾਉਣੇ ਹੈਗੇ ਨਹਿਰਾਂ ਅਸੀਂ ਜੀ ਆ ਹੈਡ ਤੇ ਜੀ ਸਾਡੇ ਇੱਕ ਬਣੀ ਹੋਈ ਹੈ ਮਸਜਿਦ ਨਮਾਜ਼ ਪੜ੍ਹਨ ਵਾਸਤੇ ਮੁਸਾਫਰ ਭਾਈ ਆਉਂਦੇ ਹੈਗੇ ਨੇ ਇੱਥੇ ਬੈਠ ਕੇ ਨਮਾਜ਼ ਪੜ੍ਹਦੇ ਹੈਗੇ ਨੇ ਆ ਚੈੱਕ ਕਰਿਓ ਬਾਈ ਬਹੁਤ ਵੱਡੀਆਂ ਵੱਡੀਆਂ ਨਹਿਰਾਂ ਹੈਗੀ ਇੱਥੇ ਅਸੀਂ ਆਪਣਾ ਬਚਪਨ ਗੁਜ਼ਾਰਿਆ ਹੈਗਾ ਇਸ ਨਹਿਰਾਂ ਦੇ ਵਿੱਚ ਨਾ ਬਾਈ ਜੀ ਆ ਦੇਖੋ ਦੂਰ ਦੂਰ ਤੱਕ ਆਉਂਦੀਆਂ ਹੈਗੀਆਂ ਨੇ ਸਾਨੂੰ ਝਾਲਾ ਚੈੱਕ ਕਰਾਉਂਦੇ ਬਈ ਆ ਦੇਖੋ ਦੋਵਾਂ ਨਹਿਰਾਂ 'ਚ ਪਾਣੀ ਜਾਂਦਾ ਹੈਗਾ ਅਗਲੇ ਦਿਨ ਇੱਕ ਬਾਈ ਦੀ ਵੀਡੀਓ ਇਹ ਹੈਗੀ ਕਿ ਨਹਿਰਾਂ ਤੇਤੀ ਦੀਆਂ ਸੁੱਕੀਆਂ ਪਈਆਂ ਹੈਗੀਆਂ ਬਈ ਝੂਠ ਮਾਰਦਾ ਵਾ ਨਹਿਰਾਂ ਦੋਵੇਂ ਲੱਦੀਆਂ ਜਾਂਦੀਆਂ ਹੈਗੀਆਂ ਪਾਣੀ ਦੀਆਂ ਬਾਈ ਆ ਚੈੱਕ ਕਰੋ ਬਾਈ ਪਾਣੀ ਦੀ ਸਪੀਡ ਚੈੱਕ ਕਰੋ ਕਿੰਨੀ ਸਪੀਡ ਆ ਪਾਣੀ ਦੀ ਬਾਈ ਜਾਨ ਇਹ ਆ ਵੇਖੋ ਕਿੱਥੋਂ ਦੂਰ ਦੂਰ ਤੱਕ ਪਾਣੀ ਆਉਂਦਾ ਪਿਆ ਹੈਗਾ ਵਾ ਬਾਈ ਹੋਰ ਪਤਾ ਨਹੀਂ ਕਿੰਨੇ ਪਿੰਡਾਂ ਨੂੰ ਪਾਣੀ ਦਿੰਦੀ ਪਈ ਹੈ ਨਹਿਰ ਬਾਈ ਫਿਰ ਜਾ ਕੇ ਦਰਿਆ ਵਿੱਚ ਮਿਲ ਜਾਂਦੀ ਹੈਗੀ ਹੈ ਨਹਿਰ ਆ ਵੇਖੋ ਬਾਈ ਨਹਿਰ ਕਿੱਦਾਂ ਦੀ ਬਹੁਤ ਦੂਰ ਦੂਰ ਤੱਕ ਜਾਂਦੀ ਪਈ ਹੈਗੀ ਆ ਜੀ ਮੁਰਾਦ ਨਹਿਰ ਆ ਸਾਡੇ ਪਿੰਡ ਦੀ ਜੀ ਆ ਚੈੱਕ ਕਰੋ ਬਾਈ ਆ ਮੁਰਾਦ ਨਹਿਰ ਆ ਸਾਡੇ ਪਿੰਡ ਦੀ ਬਾਈ ਸਾਰੇ ਇੱਧਰ ਜੀ 10 ਫਤਿਹ ਵਾਲੀ ਸਾਈਡ ਤੇ 110 ਗੱਤੋਂ ਕੀ ਸਾਰੇ ਟੱਪ ਜਾਂਦੀ ਹੈਗੀ ਆ ਬਾਈ ਕੀ ਹਾਲ ਨੇ ਠੀਕ ਆ ਤਬੀਅਤ ਸੇ ਠੀਕ ਆ ਕਿੱਥੇ ਚੱਲੇ ਜੇ ਨਾਮੁੱਲਾ ਦਾ ਛੋਰ ਆ ਮਾਸ਼ਾਅੱਲਾ ਸਕੂਲੇ ਨਹੀਂ ਪੜ੍ਹਦਾ ਕਿੰਨਵੀਂ ਦੇ ਵਿੱਚ ਅੱਜ ਸਕੂਲੇ ਨਹੀਂ ਗਿਆ ਹੈਗਾ ਛੁੱਟੀਆਂ ਹੋ ਗਈਆਂ ਕਿੰਨੀਆਂ ਛੁੱਟੀਆਂ ਕੀ ਨਾਮ ਆ ਅਬਦੁੱਲਾ ਅੱਛਾ ਆ ਚੈੱਕ ਕਰੋ ਬਾਈ ਨਹਿਰ ਤੁਹਾਨੂੰ ਦੂਸਰੀ ਸਾਈਡ ਤੋਂ ਦਿਖਾਉਣ ਲੱਗਿਆ ਬਾਈ ਆ ਵੇਖੋ ਜੀ ਆ ਦੇਖੋ ਬਾਈ ਜਾਨ ਮਾਸ਼ਾਅੱਲਾ ਕਿੱਡੀਆਂ ਪੈ ਰਹੀਆਂ ਨਹਿਰਾਂ ਤੇ ਕਿੱਡਾ ਪੈ ਰਿਹਾ ਵੂ ਆ ਬਾਈ ਅਸੀਂ ਜੀ ਹੁਣ ਚੱਲਦੇ ਹਾਂ ਅਗਲੀ ਨਹਿਰ ਤੇ ਤੁਹਾਨੂੰ ਵਿਖਾਉਣ ਲੱਗਿਆ ਮਲਕ ਦੀ ਬ੍ਰਾਂਚ ਹੈ ਜੀ ਦੂਸਰੀ ਫਤਿਹ ਨਹਿਰ ਆ ਦੇਖੋ ਜੀ ਬਾਈ ਡਿਟੇਲ ਵੀ ਲਿਖੀ ਹੈਗੀ ਹੈ ਜੀ ਆ ਪੜ੍ਹ ਲਵਾ ਜੀ ਬਾਈ ਉਹਨੂੰ ਖਾਣ ਲੱਗਿਆ ਜੀ ਫਤਿਹ ਨਹਿਰ ਬਾਈ ਖੜੋਣ ਲੱਗੇ ਡਰ ਤੇ ਬੜਾ ਲੱਗਦਾ ਹੈਗਾ ਲੇਕਿਨ ਨਜ਼ਾਰਾ ਵਧੀਆ ਵਾ ਆ ਚੈੱਕ ਕਰੋ ਵਧੀਆ ਕਰਕੇ ਨਜ਼ਾਰਾ ਹੈਗਾ ਬਾਈ ਆ ਦੇਖੋ ਬਾਈ ਕਿੰਨੀਆਂ ਵਧੀਆ ਨਹਿਰ ਬਣੀ ਹੈ ਬਾਈ ਨੇ ਉਹਦੇ ਝੂਠ ਮਾਰਿਆ ਕਿ ਬਾਈ ਨਹਿਰਾਂ ਵਿਹਲੀਆਂ ਨੇ ਬਾਈ ਇੱਥੇ ਤਾਂ ਪਾਣੀ ਬੜਾ ਹੋਇਆ ਫਿਰਦਾ ਵਾ ਆ ਚੈੱਕ ਕਰੋ ਦੇਖੋ ਜੀ ਇੱਥੇ ਲੋਕ ਕੁਛ ਵੀ ਬੜਿਆ ਪਰ ਬੰਗਲਾ ਜੀ ਪੁਰਾਣਾ 1929 ਦਾ ਬਣਿਆ ਹੋਇਆ ਹੈਗਾ ਜੀ ਅੰਗਰੇਜ਼ਾਂ ਦੇ ਦੌਰ ਦਾ ਤੁਹਾਨੂੰ ਵੀ ਜਾ ਕੇ ਵਿਖਾਉਂਦੇ ਆ ਜੀ ਬੜਾ ਵਧੀਆ ਕਰਕੇ ਬਣਿਆ ਹੋਇਆ ਵਾ ਲੋ ਬਾਈ ਅਸੀਂ ਬੰਗਲੇ ਵਿੱਚ ਐਂਟਰ ਹੋਣ ਲੱਗੇ ਹੈਗੇ ਆ ਬਾਈ ਤੇ ਤੁਹਾਨੂੰ ਬੰਗਲਾ ਵਿਖਾਉਂਦੇ ਆ ਜੀ ਅੰਗਰੇਜ਼ਾਂ ਦੇ ਦੌਰ ਦਾ ਬਣਿਆ ਹੋਇਆ ਬੜਾ ਵਧੀਆ ਕਰਕੇ ਬਾਈ ਆ ਚੈੱਕ ਕਰਿਆ ਜੀ ਬੜਾ VIP ਕਿਸਮ ਦਾ ਬਣਿਆ ਜੀ ਇਹ ਚੱਕ ਨੰਬਰ 33 ਫਤਿਹ ਬਣਿਆ ਹੋਇਆ ਹੈਗਾ ਵਾ ਬਾਈ ਆ ਦੇਖੋ ਜੀ ਮਾਸ਼ਾਅੱਲਾ ਜਾਂਦੇ ਵੀ ਬੜਾ ਪਿਆਰਾ ਵਿਊ ਆ ਬਾਈ ਲੋ ਭਾਈ ਜਾਨ ਅਸੀਂ ਪਹੁੰਚ ਗਏ ਉਸ ਬੰਗਲੇ ਦੇ ਵਿੱਚ ਬਾਈ ਤੁਹਾਨੂੰ ਵਿਖਾਉਣ ਲੱਗੇ ਅਸੀਂ ਉਹ ਬੰਗਲਾ ਪਹੁੰਚ ਗਏ ਹੈਗੇ ਆ ਲੋ ਬਾਈ ਅਸੀਂ ਬੰਗਲੇ ਪਹੁੰਚ ਗਏ ਹੈਗੇ ਆ ਬਾਈ ਤੁਹਾਨੂੰ ਚੈੱਕ ਕਰਾਉਣ ਲੱਗੇ 1929 ਦਾ ਬੰਗਲਾ ਬਣਿਆ ਕਨਾਲ ਰੈਸਟ ਹਾਊਸ ਬਹੁਤ ਪੁਰਾਣਾ ਬਾਈ ਸਾਡਾ ਇੱਥੇ ਬਚਪਨ ਗੁਜ਼ਰਿਆ ਹੈਗਾ ਵਾ ਤੁਹਾਨੂੰ ਵਿਖਾਉਣ ਲੱਗੇ ਆ ਜੀ ਅੱਜ ਚੈੱਕ ਕਰੋ ਮਾਸ਼ਾਅੱਲਾ ਲੋ ਚਾਚਾ ਨੂੰ ਮਿਲਦੇ ਜੀ ਅਸਲਾਮ ਵਾਲੇਕੁਮ ਚਾਚੂ ਜੀ ਕੀ ਹਾਲ ਚਾਲ ਨੇ ਤਬੀਅਤ ਸੇ ਠੀਕ ਆ ਚਾਚੂ ਜੀ ਇੱਥੇ ਕਿਦੋਂ ਰਹਿਣ ਡੇ ਜੇ ਤੁਸੀਂ 2007 ਤੋਂ ਆ ਬੰਗਲੇ ਦੇ ਕੋਈ ਮਾਲੂਮਾਤ ਥੋੜ੍ਹੀ ਇਹਦੇ ਬਾਰੇ ਸਾਨੂੰ ਦੱਸ ਦਿਆ ਜੇ ਜਿਹੜਾ ਬੰਗਲਾ ਬਣਿਆ ਹੋਇਆ ਬੜੀਆਂ ਗੱਲਾਂ ਸੁਣੀਆਂ ਹੈਗੀਆਂ ਕਿ ਬੜਾ ਪੁਰਾਣਾ ਅੰਗਰੇਜ਼ਾਂ ਦੇ ਦੌਰ ਦੇ ਇਵੇਂ ਗੱਲ ਆ ਜੀ ਮਹਿਕਮਾ ਨਹਿਰ ਦਾ ਜੀ ਅੰਗਰੇਜ਼ਾਂ ਦੇ ਦੌਰ ਦਾ ਨਹੀਂ ਗਾ ਜੀ ਉਦੋਂ ਦਾ ਬਣਿਆ ਹੈਗਾ ਲੋ ਜੀ ਬਾਬਾ ਜੀ ਇਹੀ ਕਹਿਣ ਡੇ ਨੇ ਕਿ ਅੰਗਰੇਜ਼ਾਂ ਦੇ ਦੌਰ ਦਾ ਬਣਿਆ ਹੋਇਆ ਬੜਾ ਵਧੀਆ ਕਰਕੇ ਸਾਡਾ ਵੀ ਬਚਪਨ ਇੱਥੇ ਹੀ ਗੁਜ਼ਰਿਆ ਬਾਈ ਤੁਹਾਨੂੰ ਅੱਜ ਵਿਖਾਣ ਡੇ ਹੈਗੇ ਸਾਰਾ ਵਿਜ਼ਿਟ ਕਰਾਉਣੇ ਬੜਾ VIP ਕਰਕੇ ਬਣਿਆ ਹੋਇਆ ਹੈਗਾ ਇੱਥੇ ਗੇੜਾ ਜ਼ਰੂਰ ਕੱਢਿਆ 33 ਫਤਿਹ ਵਿੱਚ ਹੈਡ ਵਾਲੀ ਸਾਈਡ ਤੇ ਬਾਈ ਆ ਦੇਖੋ ਬਾਈ ਆ ਦੇਖੋ ਬਾਈ ਨਜ਼ਾਰਾ ਮਾਸ਼ਾਅੱਲਾ ਤੁਹਾਨੂੰ ਵਿਖਾਉਣ ਲੱਗੇ ਹੈਗੇ ਆ ਜੀ ਦੇਖੋ VIP ਕਰਕੇ ਮਾਸ਼ਾਅੱਲਾ ਬਣਿਆ ਹੋਇਆ ਹੈਗਾ ਬੰਗਲਾ ਜੀ ਆ ਵੇਖੋ माशाल्लाह जी। आ वेखो भाईजान
ਤੁਹਾਨੂੰ ਹਾਂ ਲੱਗਿਆ ਨਿੱਕੀ ਜਿਹੀ ਮਸਜਿਦ ਬਣੀ ਹੋਈ ਹੈਗੀ ਹੈ, ਜੋ ਕਿ ਮੁਸਾਫਰ ਭਾਈ ਨਮਾਜ਼ ਵੀ ਇੱਥੇ ਪੜ੍ਹ ਸਕਦਾ ਹੈਗਾ। ਆਹ ਵੇਖੋ ਬਈ ਬੰਗਲਾ, ਚੱਕ ਨੰਬਰ 33 ਫਤਿਹ ਦੀ ਪਛਾਣ ਆ ਜੀ ਬਈ। ਇਹ ਬੰਗਲਾ ਤੁਹਾਨੂੰ ਵਿਖਾਉਂਦੇ ਪਏ ਜੀ। ਆ ਵੇਖੋ ਖੂਬਸੂਰਤ ਪੌਦੇ ਕਰਕੇ ਬਣੇ ਹੋਏ ਹੈਗੇ ਆ। ਲੋ ਬਾਈ, ਤੁਹਾਨੂੰ ਅੱਜ ਦੀ ਵੀਡੀਓ ਕੈਸੀ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ। ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਜੇ। ਤੁਹਾਡਾ ਆਪਣਾ ਬਈ ਪੰਜਾਬ ਦੇ ਰੰਗ ਮਲਕ ਦੇ ਸੰਗ। ਅਸਲਾਮ ਵਾਲੇਕੁਮ।